दर्शकों ब्रेक तो बाद तुहाडा स्वागत है जी डॉक्टर साहब। इस तो पहला कि अपने दर्शकों वालों आईयां ईमेल ते मैसेज नूं पढ़ां, साडे कोल एक प्रैस नोट आया है जो कि भैन कमलजीत कौर राजवाना दा है। ये इस तरह है, सरदार बलवंत सिंह राजवाना जी दी भैन बीबी कमलजीत कौर राजवाना दे पति सरदार बलजीत सिंह ते गुरुद्वारा मस्तूआना साहिब बाबा काली कमली वाले दुगरी रोड लुधियाना अधीन दुकान तो तकरीबन 50 फुट की दूरी ते सड़क कोल खड़ी गड्डी स्कार्पियो PB 10 DQ 1730 जो कि वीर जी सरदार बलवंत सिंह राजवाना जी के नाम ते है नूं दुकान मोरे होण दा बहाना ला के 15-20 गुंडे अते नशई किस्म के लोगों वालों 2 वार जानलेवा हमला किया गया। दूजी वार हमला ट्रैफिक पुलिस की हाज़री विच होया। इन्हां गुंडियां ने कहा कि इत्थे सरदार बलवंत सिंह राजवाना की गड्डी नहीं खड़न देनी अते अपने भईए नूं कहा कि राजवाना की गड्डी ते पेशाब कर। इन्हां सारे गुंडियां की सरपरस्ती श्रोमणी गुरुद्वारा प्रबंधक कमेटी के प्रधान अवतार सिंह मक्कड़ का मुंडा मनिंदर सिंह मक्कड़ कौंसलर मॉडल टाउन कर रहा सी। इस हमले तो बाद दोषियों को गिरफ्तार करने की थां उल्टा पुलिस ने मेरे पति सरदार बलजीत सिंह नूं थाने विच बंद कर दिता अते पुलिस ने मक्कड़ दे मुंडे दे हुक्मां अनुसार मेरे पति नूं कोई भी डॉक्टरी सहायता देने तो इनकार कर दिता ते मक्कड़ दे मुंडे दे हुक्मां ते मोबाइल फोन भी खो लिया गया ते हमलावरां ते केस पाउण दी बजाय उल्टा बलजीत सिंह ते केस पाउण दीआं धमकियां दित्तियां। मक्कड़ दा मुंडा इस तरह थाने विच अगवाई कर रहा सी जिवें कि वो थाने दा इंचार्ज होवे। इत्थे ये वर्णनयोग है कि उपरोक्त हमले वाले थां ते वख-वख जगह ते 3 कैमरे मौजूद सन। पुलिस नूं इस दी जानकारी देने के बावजूद भी इन्हां कैमरिਆਂ की कोई जांच पड़ताल नहीं की गई। बलजीत सिंह वालों पुलिस नूं यह दस्सिया गया सी कि ये लोग उत्थे गैर कानूनी रेहड़ियां ला के गैर कानूनी धंधे करते हैं, गुंडागर्दी करते हैं। इस गुंडागर्दी संबंधी साडे वालों पहला ही कंप्लेंट कर दी गई सी जिस दा नंबर LDH-CT-513621 जनवरी 16 2015 11:06 PM है। ये नशियां दी सुदागर अकाली सरकार दे गुंडा राज नहीं सेवा दे संकल्प दी मूँह बोलदी तस्वीर है। इन्हां दे यही कर्म आने वाले समय विच इन्हां दे पतन दे कारण बनणगे। कमलदीप कौर राजवाना जी डॉक्टर साहब। ਅਸੀਂ ਭੈਣ ਜੀ ਕਮਲਦੀਪ ਕੌਰ ਰਾਜਵਾਨਾ ਵੱਲੋਂ ਜਿਹੜਾ ਪ੍ਰੈਸ ਨੋਟ ਸਾਨੂੰ ਮਿਲਿਆ ਉਹ ਅਸੀਂ ਸਾਂਝਾ ਕੀਤਾ ਦਰਸ਼ਕਾਂ ਨਾਲ, ਸਰੋਤਿਆਂ ਨਾਲ ਜੀ। ਅਸੀਂ ਸਮਝਦੇ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਤਰੀਕੇ ਨਾਲ ਅੱਜ ਪੰਜਾਬ ਦੇ ਵਿੱਚ ਅਕਾਲੀਆਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਨੱਚਣਾ ਸ਼ੁਰੂ ਕੀਤਾ ਹੋਇਆ ਹੈ, ਇਹ ਉਸ ਦੀ ਇੱਕ ਉਦਾਹਰਣ ਹੈ। ਉਹਨਾਂ ਨੇ ਪੂਰਾ ਵੇਰਵਾ ਦਿੱਤਾ ਹੈ ਕਿ ਕਿਵੇਂ ਉਹਨਾਂ ਨੇ ਕੰਪਲੇਂਟ ਵੀ ਕੀਤੀ, ਉਹਨਾਂ ਦੀ ਗੱਡੀ ਜਿੱਥੇ ਵੀ ਖਲੋਂਦੀ ਹੈ ਉਸ ਜਿਹੜੀਆਂ ਰੇਹੜੀਆਂ ਨੇ ਉਹ ਜ਼ਾਹਰ ਹੈ ਕੋਈ ਡਰੱਗ ਵੀ ਵੇਚਦਾ ਹੋਣਾ ਹੈ, ਗੈਰ ਕਾਨੂੰਨੀ ਧੰਦਾ ਹੋਣਾ ਹੈ। ਔਰ ਇਹ ਜਿਹੜਾ ਮਨਿੰਦਰ ਮੱਕੜ ਹੈ, ਮੱਕੜ ਦਾ ਇੱਕ ਮੁੰਡਾ ਪਹਿਲਾਂ ਸ਼ਰਾਬ ਪੀ ਕੇ ਮਰ ਗਿਆ ਜੀ ਔਰ ਇਹ ਕਾਉਂਸਲਰ ਵੀ ਬਣਿਆ ਹੋਇਆ ਹੈ। ਇਹ ਸਾਰਾ ਇਹਨਾਂ ਤੋਂ ਹਿੱਸਾ ਪੱਤੀ ਇਹਨਾਂ ਦਾ ਹੋਣਾ। ਸੋ ਉਹਨਾਂ ਦੇ ਜੇ ਕੋਈ ਪ੍ਰੈਜ਼ੈਂਸ ਦੇ ਵਿੱਚ ਜਿਹੜੀ ਗੱਲ ਨੂੰ ਕੋਈ ਚੈਲੰਜ ਕਰਦਾ ਹੈ ਔਰ ਪੁਲਿਸ ਥਾਣੇ ਤਾਂ ਫਿਰ ਜਿਹੜੇ ਕਾਉਂਸਲਰ ਹੋਣ, MLA ਹੋਣ, ਇਹ ਤਾਂ ਸੁਖਬੀਰ ਦਾ ਜਿਹੜਾ ਉੱਥੇ ਵਰਕਿੰਗ ਪੈਟਰਨ ਜਾਂ ਸਟਾਈਲ ਹੀ ਹੈ ਜੀ ਕਿ ਉੱਥੇ ਥਾਣੇਦਾਰ ਲੈਵਲ ਤੱਕ ਜਿਹੜਾ ਉਹਨਾਂ ਨੂੰ ਹਦਾਇਤ ਹੁੰਦੀ ਹੈ ਕਿ ਵੀ ਇਹਦੀ ਗੱਲ ਜਿਹੜੀ ਹੈ ਤੂੰ ਸੁਣਨੀ ਹੈ। ਔਰ ਕਈ ਥਾਂ ਇਉਂ ਵੀ ਹੈ ਵੀ ਜਿੱਥੇ ਈਵਨ ਕਾਂਗਰਸ ਦੇ MLA ਨੇ ਉਹਨਾਂ ਦੀ ਵੀ ਪੁਲਿਸ ਜਾਂ ਲੋਕਲ ਦਫ਼ਤਰਾਂ ਦੇ ਵਿੱਚ ਕੋਈ ਪੁੱਛਗਿੱਛ ਨਹੀਂ ਹੁੰਦੀ, ਲੇਕਿਨ ਉੱਥੋਂ ਦਾ ਕੋਈ ਗੁੰਡਿਆ ਜਿਹੜਾ ਅਪਾਇੰਟ ਕੀਤਾ ਹੈ ਬਿਕਰਮਜੀਤ ਮਜੀਠੀਏ ਨੇ ਜਾਂ ਸੁਖਬੀਰ ਬਾਦਲ ਨੇ, ਹੁਣ ਮੱਕੜ ਵੀ ਆਪਣੇ ਆਪ ਦੇ ਵਿੱਚ ਇੱਕ ਗੁੰਡਿਆਂ ਵਾਲਾ ਹੀ ਰੋਲ ਅਦਾ ਕਰ ਰਹੇ ਜਿਸ ਤਰੀਕੇ ਨਾਲ ਉਹ ਬਾਦਲ ਦੇ ਹੁਕਮ ਵਜਾਉਂਦਾ ਹੈ ਔਰ ਜਿਸ ਤਰੀਕੇ ਨਾਲ ਲੇਟੈਸਟ ਦੇ ਐਕਸ਼ਨ ਵੀ ਨੇ। ਔਰ ਇਹਦੀ ਮੱਕੜ ਦੀ ਇੰਨੀ ਭੈੜੀ ਜ਼ਬਾਨ ਹੈ, ਫੋਨ ਦੇ ਉੱਤੇ ਜੇ ਕੋਈ ਇਹਦੇ ਨਾਲ ਕਦੇ ਆਰਗੂ ਕਰੇ ਤੇ ਇਹ ਬਹੁਤ ਘਟੀਆ ਲੈਵਲ ਦੇ ਗਾਲੀ ਗਲੋਚ ਦੇ ਉੱਤੇ ਉਤਰ ਆਉਂਦਾ। ਔਰ ਮੈਂ ਸਮਝਦਾ ਵੀ ਇਹਦਾ ਮੁੰਡਾ ਵੀ ਜੋ ਜੀ ਕੋਕੋ ਜੇ ਕੋਕੋ ਦੇ ਨਿਆਣੇ ਜੀ ਹਾਂਜੀ ਔਰ ਇਸ ਵਰਗਾ ਹੀ ਹੋਏਗਾ। ਅਸੀਂ ਸਮਝਦੇ ਹਾਂ ਕਿ ਇਹ ਇੱਕ ਸੀਰੀਅਸ ਚੈਲੰਜ ਹੈ ਔਰ ਜਿਉਂ-ਜਿਉਂ ਜਿਹੜਾ ਪੁਲਿਸ ਦਾ ਹੌਸਲਾ ਵੱਧਦਾ ਜਾਂਦਾ ਹੈ, ਸੁਮੇਧ ਸੈਣੀ ਦੀ ਕਮਾਂਡ ਥੱਲੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਥਾਈਲੈਂਡ, ਮਲੇਸ਼ੀਆ ਉੱਥੋਂ ਸਿੰਘਾਂ ਨੂੰ ਲਿਆ ਕੇ ਹਰਾਸ ਕਰਨਾ ਸ਼ੁਰੂ ਕੀਤਾ ਹੋਇਆ ਹੈ, ਇਹ ਵੀ ਉਹਨਾਂ ਨੂੰ ਸੂਟ ਕਰਦਾ ਹੈ ਕਿ ਜਿਹੜੇ ਐਸਟੈਬਲਿਸ਼ਡ ਜੁਝਾਰੂ ਯੋਧੇ ਨੇ ਜਿਨ੍ਹਾਂ ਦਾ ਨਾਂ ਜਿਹੜਾ ਹੈ ਉਹ ਸਿੱਖਾਂ ਦੇ ਵਿੱਚ, ਕੌਮ ਦੇ ਵਿੱਚ ਸਤਿਕਾਰ ਪਰਦਾ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਜਿਵੇਂ 2012 ਦੇ ਵਿੱਚ ਜਦੋਂ ਉਹਨਾਂ ਦੇ ਖਿਲਾਫ 2 ਵਾਰ ਬਲੈਕ ਵਾਰੰਟ ਜਾਰੀ ਹੋਏ, ਜਿਵੇਂ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਖਲੋਤੀਆਂ
ਔਰ ਭੈਣ ਜੀ ਕਮਲਦੀਪ ਕੌਰ ਵੀ ਬੜੀ ਦ੍ਰਿੜਤਾ ਦੇ ਨਾਲ ਉਹਨਾਂ ਨੇ ਹਮੇਸ਼ਾ ਹੀ ਜਿਹੜੇ ਵੀ ਰਾਜੋਆਣਾ ਦੇ ਸੈਂਟੀਮੈਂਟਸ ਨੇ ਉਹ ਸੰਗਤ ਤੱਕ ਪਹੁੰਚਾਏ ਨੇ ਔਰ ਹਮੇਸ਼ਾ ਹੀ ਬੜੀ ਮਜ਼ਬੂਤੀ ਦੇ ਨਾਲ ਉਹ ਗੱਲ ਕਰਦੇ ਨੇ। ਸੋ ਜ਼ਾਹਰ ਹੈ ਕਿ ਇਹ ਇੱਕ ਸੁਨੇਹਾ ਜੁਝਾਰੂ ਧਿਰਾਂ ਨੂੰ ਜਾਂ ਪੰਥ ਪ੍ਰਸਤ ਸਿੱਖਾਂ ਨੂੰ ਵੀ ਇਹ ਦੇਣ ਦਾ ਯਤਨ ਹੈ ਕਿ ਵੀ ਅਸੀਂ ਜਿਹੜੇ ਤੁਹਾਡੇ ਤੁਰਦੇ ਫਿਰਦੇ ਨੇ ਬਾਹਰ ਉਹਨਾਂ ਨੂੰ ਵੀ ਅਸੀਂ ਹਰਾਸ ਕਰਨਾ ਹੈ, ਗ੍ਰਿਫਤਾਰੀਆਂ ਟੌਰਚਰ ਕਰਨਾ ਹੈ ਜੀ ਤੇ ਜਿਨ੍ਹਾਂ ਨੂੰ ਅਸੀਂ ਆਲਰੇਡੀ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਅਸੀਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਉਹਨਾਂ ਨਾਲ ਸੰਬੰਧਿਤ ਉਹਨਾਂ ਦੇ ਜਿਹੜੇ ਵੈਲਵਿਸ਼ਰ ਨੇ ਉਹਨਾਂ ਨੂੰ ਵੀ ਅਸੀਂ ਹਰਾਸ ਕਰਨਾ ਹੈ। ਸੋ ਅਸੀਂ ਇਸ ਪ੍ਰੋਗਰਾਮ ਦੇ ਫਾਰਮੈਟ ਰਾਹੀਂ ਇਹ ਵਾਰਨਿੰਗ ਵੀ ਦੇਣਾ ਚਾਹੁੰਦੇ ਹਾਂ ਕਿ ਵੀ ਜੇ ਕੁਝ ਵੀ ਭੈਣ ਜੀ ਕਮਲਜੀਤ ਕੌਰ ਜਾਂ ਉਹਨਾਂ ਦੇ ਹਸਬੈਂਡ ਬਲਜੀਤ ਸਿੰਘ ਉਹਨਾਂ ਦਾ ਨੁਕਸਾਨ ਹੁੰਦਾ ਹੈ ਜਾਂ ਉਹਨਾਂ ਦੇ ਉੱਤੇ ਕੋਈ ਝੂਠਾ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹਦੇ ਲਈ ਮੱਕੜ ਐਂਡ ਕੰਪਨੀ ਔਰ ਇਹ ਸਾਰੇ ਬਾਦਲ ਲਾਣਿਆਂ ਨੂੰ ਜਿਹੜੀਆਂ ਸਿੱਖ ਸੰਗਤਾਂ ਉਹ ਦੋਸ਼ੀ ਸਮਝਣਗੀਆਂ ਔਰ ਇਹ ਨਾ ਸਮਝਣ ਕਿ ਇਸ ਕਿਸਮ ਦਾ ਅੱਤ ਜਾਂ ਜ਼ੁਲਮ ਜਾਂ ਧੱਕੇਸ਼ਾਹੀ ਜਿਹੜੀ ਹੈ ਉਹ ਹਮੇਸ਼ਾ ਰਹਿੰਦੀ ਹੈ। ਇਹਨਾਂ ਨੇ ਮੱਕੜ ਕਿਆਂ ਨੇ, ਬਾਦਲ ਕਿਆਂ ਨੇ, ਇਹਨਾਂ ਨੇ ਤਾਂ ਕਿੰਨੀ ਕੁ ਦੇਰ ਅਲਟੀਮੇਟਲੀ ਕਿੱਥੇ ਗਿਆ ਹੈ ਬੇਅੰਤ ਸਿੰਘ ਜਿਹੜਾ ਇਹ ਸਮਝਦਾ ਸੀ ਕਿ ਭਾਈ ਪੰਜਾਬ ਦੇ ਵਿੱਚ ਉਹਨੂੰ ਬਿਠਾ ਕੇ ਉਹਦੀਆਂ ਸਟੇਜਾਂ ਦੇ ਉੱਤੇ ਕਹਿਣ ਵਾਲੇ ਸੀ ਕਿ ਜੀ ਕੋਈ ਉਹਨੂੰ ਗੁਰੂ ਨਾਨਕ ਦਾ ਅਵਤਾਰ ਕਹਿਣ ਲੱਗ ਗਿਆ ਸੀ, ਕੋਈ ਰਾਮਚੰਦਰ ਕ੍ਰਿਸ਼ਨ ਦਾ ਅਵਤਾਰ ਕਹਿਣ ਲੱਗ ਗਿਆ ਸੀ ਜੀ ਤਾਂ ਮੁੜ ਕੇ ਝਾੜੂ ਦੇ ਨਾਲ ਉਹ ਇਕੱਠਾ ਕੀਤਾ ਵੀ ਕਿੱਥੇ ਖਿਲ ਰਿਹਾ ਹੋਇਆ। ਸੋ ਇਸ ਗੱਲ ਦੇ ਲਈ ਇਹ ਜਿਹੜੇ ਕੋਈ ਵੀ ਇਹ ਟਾਇਰੈਂਟ ਨੇ ਇਹ ਯਾਦ ਰੱਖਣ ਕਿ ਵੀ ਅਲਟੀਮੇਟਲੀ ਇਸ ਕਿਸਮ ਦੀ ਜਿਹੜੀ ਕੋਈ ਵੀ ਵਧੀਕੀ ਹੈ ਉਸ ਲਈ ਪੰਥ ਫਿਰ ਜਵਾਬ ਦੇ ਬਣਾਉਂਦਾ ਹੈ। ਇਸ ਗੱਲ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਜੀ ਸੋ ਸਾਡੀ ਹਮਦਰਦੀ ਔਰ ਸਾਡੀ ਫੁੱਲ ਸਪੋਰਟ ਭੈਣ ਜੀ ਕਮਲਦੀਪ ਕੌਰ ਹੋਰਾਂ ਨੂੰ ਹੈ ਔਰ ਕੋਈ ਵੀ ਜਿਹੜਾ ਈਵਨ ਇਸ ਕੇਸ ਦਾ ਜਿਹੜਾ ਫਾਲੋਅਪ ਹੈ ਉਹ ਸਾਡੇ ਨਾਲ ਉਹ ਸਾਂਝਾ ਜੇ ਕਰਨਗੇ ਤੇ ਅਸੀਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ ਜੀ। ਸੋ ਉਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਪ੍ਰੈਸ ਨੋਟ ਰਾਹੀਂ ਐਟਲੀਸਟ ਬਾਹਰਲੀ ਸਿੱਖ ਸੰਗਤ ਨੂੰ ਜਿਹੜਾ ਹੈ ਉਹ ਜਾਣੂ ਕਰਵਾਇਆ। ਜੀ ਡਾਕਟਰ ਸਾਹਿਬ ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।